ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੁਹੱਰਮ ਦਾ ਮਹੀਨਾ ਹੈਗਾ, ਬੜੇ ਇਹਤਰਾਮ ਵਾਲਾ ਮਹੀਨਾ ਹੈਗਾ। ਮੇਰੇ ਪਤਰੇਰ ਜੀ ਆ ਦੇਗਾਂ ਚੜੀਆਂ ਹੋਈਆਂ ਤੇ ਮੈਂ ਪਹੁੰਚਿਆ ਇੱਥੇ। ਸਰ ਪਾਣੀ ਮਿਹਰਬਾਨੀ ਮਲੰਗਾ, ਬੜੀ ਮਿਹਰਬਾਨੀ। ਇਹ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੂ ਦੀ ਸ਼ਹਾਦਤ ਦਾ ਮਹੀਨਾ ਹੈ ਜੀ, ਬੜੇ ਦੁੱਖ ਦਾ ਮਹੀਨਾ। ਆਇਆ ਤੁਹਾਨੂੰ ਹਲੀਮ ਚੈੱਕ ਕਰਾਂਗਾ। ਰਿਸ਼ਤੇਦਾਰ ਤੇ ਮਰੀਜ਼ਦਾਰ। ਹਾਂਜੀ, ਕੀ ਬਾਤ ਹੈ, ਕੀ ਬਾਤ। ਜਿਹੜਾ ਖਾਊਗਾ ਯਾਦ ਕਰੂਗਾ। ਅੱਛਾ, ਕੀ ਬਾਤ। ਸਪੈਸ਼ਲ ਆ ਜੀ। ਹਵਾ ਦੇ ਨਾਲ ਕੱਚੀ ਸੜਕਾਂ ਤੇ ਉੱਡਦੀ ਧੂੜ, ਇਹ ਵੀ ਪਿੰਡਾਂ ਦੀ ਇੱਕ ਖੂਬਸੂਰਤੀ ਆ। ਤੇ ਆ ਬਕੈਣ ਦੇ ਬੂਟੇ ਦੇ ਹਿਲਦੇ ਪੱਤਰ ਬੜਾ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਆ। ਤੇ ਜੀ ਮਲੰਗ ਖਾ ਰਿਹਾ ਜੀ ਹਲਵਾ। ਤੇ ਆਪਾਂ ਹੁਣ ਚੱਲਦੇ ਹਾਂ ਜੀ, ਆਪਣਾ ਸਫ਼ਰ ਅੱਗੇ ਨੂੰ ਵਧਾਉਂਦੇ ਹਾਂ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਅੱਗੇ ਜਾ ਕੇ। ਮੈਂ ਪਹੁੰਚ ਗਿਆ ਜੀ ਹਮਾਮ ਦੇ ਉੱਤੇ। ਇਹ ਵੀ ਮੇਰੀ ਗਲੀ ਦਾ ਮੇਨ ਬਾਜ਼ਾਰ ਦੇ ਵਿੱਚ ਹਮਾਮ ਹੈਗਾ ਜੀ। ਅਦਨਾਨ ਸਾਹਿਬ ਜੀ ਇੱਥੇ ਕਰ ਰਹੇ ਆ ਸ਼ੇਵ, ਤੇ ਮੈਂ ਵੀ ਸ਼ੇਵ ਹੀ ਕਰਾਉਣ ਆਇਆ। ਤੇ ਸ਼ੇਵ ਕਰਾਉਂਦੇ ਆ ਜੀ। ਉਸ ਤੋਂ ਬਾਅਦ ਫਿਰ ਜੋ ਕੁਝ ਹੋਇਆ ਉਹਦੀ ਤੁਹਾਡੇ ਨਾਲ ਸਾਰਿਆਂ ਦੇ ਨਾਲ ਸਾਂਝ ਕਰਾਂਗੇ। ਇਹ ਬੜਾ ਬਰਕਤਾਂ ਵਾਲਾ ਮਹੀਨਾ ਜੀ। ਇਹਦੇ ਵਿੱਚ ਹਰ ਪਾਸੇ ਪਾਣੀ ਦੀਆਂ ਸਬੀਲਾਂ ਲੱਗਦੀਆਂ, ਸੜਕਾਂ ਦੇ ਉੱਤੇ, ਰੋਡਾਂ ਦੇ ਉੱਤੇ, ਹਰ ਪਾਸੇ। ਹਜ਼ਰਤ ਇਮਾਮ ਹੁਸੈਨ ਦੀ ਯਾਦ ਦੇ ਵਿੱਚ ਲੋਕ ਘਰਾਂ ਦੇ ਵਿੱਚ ਘਾਠੇ ਪੱਕਦੇ। ਤੁਸੀਂ ਘਾਠੇ ਦਾ ਨਾਮ ਸੁਣਿਆ ਹੋਇਆ ਹੋਣਾ, ਜਿਹਨੂੰ ਅਸੀਂ ਹਲੀਮ ਵੀ ਕਹਿੰਦੇ ਹਾਂ, ਦਲੀਮ ਵੀ ਕਹਿੰਦੇ ਹਾਂ। ਤੇ ਰੋਡਾਂ ਦੇ ਉੱਤੇ ਲੋਕ ਪਾਣੀ ਦੀਆਂ ਸਬੀਲਾਂ ਲਾਉਂਦੇ ਆ, ਪਾਣੀ ਵਰਤਾਉਂਦੇ ਆ, ਰਾਹਗੀਰਾਂ ਨੂੰ ਪਾਣੀ ਪਿਲਾਉਂਦੇ ਆ, ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੂ ਦੀ ਯਾਦ ਦੇ ਵਿੱਚ। ਲਓ ਜੀ, ਸ਼ੇਵ ਮੈਂ ਕਰਾ ਲਈ ਆ ਤੇ ਹੁਣ ਚੱਲਦੇ ਆ ਆਪਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਵੱਲੋਂ। ਤੇ ਆ ਹੈਗਾ ਜੀ ਕਾਂਦਲਾ ਰੋਡ ਤੇ ਪਹੁੰਚ ਗਿਆ ਮੈਂ। ਇਹ ਮੇਰੀ ਤੁਹਾਨੂੰ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ, ਦੂਜੀ ਤੀਜੀ ਵੀਡੀਓ ਦੇ ਵਿੱਚ ਜ਼ਰੂਰ ਨਜ਼ਰ ਆਏਗਾ। ਚੱਲਦੇ ਆ ਰਾਣਾ ਸਾਹਿਬ ਦੇ ਕੋਲ, ਉਹਨਾਂ ਕੋਲ ਪੁੱਛਦੇ ਆ ਵੀ ਤੁਹਾਡਾ ਕੱਲ ਦਾ ਦਿਨ ਕਿੱਦਾਂ ਦਾ ਰਿਹਾ। ਕੱਲ ਮੈਂ ਗਿਆ ਕੋਈ ਨਹੀਂ ਸੀਗਾ, ਤੇ ਅੱਜ ਉਹ ਕੀ ਕਰ ਰਹੇ ਆ। ਚਲਾਓ ਚਲੋ। ਹੁਣ ਵੀਡੀਓ ਦੇਖਦੇ ਸਤਿਕਾਰਯੋਗ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਅਸਲਾਮ ਅਲੈਕੁਮ ਤੇ ਸਤਿ ਸ੍ਰੀ ਅਕਾਲ। ਇਹ ਲਾਈਨਾਂ ਤੁਹਾਨੂੰ ਕਿੱਦਾਂ ਦੀ ਲੱਗੀਆਂ? ਇਹ ਲਾਈਨਾਂ ਮੈਨੂੰ ਬੜੀ ਸੋਹਣੀਆਂ ਲੱਗੀਆਂ ਸੀ। ਇਹ ਲਾਈਨਾਂ ਮੈਂ ਲਈਆਂ ਹੈਗੀਆਂ ਅੰਮ੍ਰਿਤਪਾਲ ਸਿੰਘ ਗੁੱਦਾ, ਗੁੱਦਾ ਸਿੰਘ, ਉਹਨਾਂ ਦਾ ਇੱਕ YouTube ਚੈਨਲ ਆ, ਬਹੁਤ ਸੋਹਣੀ ਵੀਡੀਓ ਬਣਾਉਂਦੇ ਆ। ਤੇ ਕਮੈਂਟਾਂ ਰਾਹੀਂ ਮੈਨੂੰ ਜਰੂਰ ਦੱਸਿਓ ਵੀ ਇਹ ਲਾਈਨਾਂ ਤੁਹਾਨੂੰ ਕਿੱਦਾਂ ਦੀ ਲੱਗੀਆਂ। ਮੈਂ ਤੁਹਾਡਾ ਆਪਣਾ ਵੀਰ, ਤੁਹਾਡਾ ਭਰਾ ਰਾਣਾ ਖਾਲਦ ਮਕਬੂਲ, ਤੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕਹਿਣਾ ਜੀ ਆਇਆਂ ਨੂੰ, ਸਤਿ ਬਿਸਮਿਲ੍ਲਾ। ਇਸ ਵੇਲੇ ਮੈਂ ਮੌਜੂਦ ਆ, ਪਹੁੰਚ ਗਿਆ ਹੋਇਆ ਮੈਂ ਰਾਣਾ ਅਸਲਮ ਖਾਨ ਦੇ ਡੇਰੇ ਦੇ ਵਿੱਚ। ਤੇ ਇੱਥੇ ਜਿਹੜੀ ਆ ਤਪਦੀ ਧੁੱਪ ਦੇ ਵਿੱਚ ਵਗਦੀ ਹਵਾ ਬਹੁਤ ਸੋਹਣਾ ਨਜ਼ਾਰਾ ਪੇਸ਼ ਕਰਦੀ ਆ। ਇਹ ਧੁੱਪ ਵੀ ਆ, ਹਵਾ ਵੀ ਚੱਲਦੀ ਆ, ਗਰਮੀ ਨਹੀਂ ਹੈਗੀ ਇਸ ਵੇਲੇ। 12:30 ਵਜੇ ਦਾ ਇਹ ਵੇਲਾ ਤੇ ਮੈਂ ਇਸ ਵੇਲੇ ਪਹੁੰਚਿਆ ਸੀ ਅਸਲਮ ਖਾਨ ਵਕਾਰ ਸਾਹਿਬ ਦੇ ਕੋਲੇ। ਤੇ ਮੈਂ ਦੁਕਾਨ ਤੇ ਗਿਆ ਤੇ ਉੱਥੇ ਦੁਕਾਨ ਦੇ ਉੱਤੇ ਦੁਕਾਨ ਬੰਦ ਸੀਗੀ। ਤੇ ਮੈਂ ਸੋਚਿਆ ਵੀ ਡੇਰੇ ਚੱਲਦੇ ਆ ਤੇ ਰਾਣਾ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਦੁਕਾਨ ਕਿਉਂ ਬੰਦ ਸੀਗੀ। ਤੇ ਆਓ ਚੱਲੀਏ। ਦਰਵਾਜ਼ਾ ਜਿਹੜਾ ਆ ਉਹ ਬੰਦ ਆ। अस्सलाम वालेकुम जी। राणा साहब की हाल चाल है? आ फड़ो, हुण लेने आ सलाम। की हाल है जी? ਇਹ ਕੀ ਹੋ ਰਿਹਾ ਜੀ? ਕੀ ਹਿਸਾਬ ਕਿਤਾਬ ਚੱਲ ਰਿਹਾ? ਉਹ ਜਿਹੜਾ ਪਰਸੋਂ ਸੀ ਨਾ, ਹਾਂ ਉਸ ਦਿਨ ਤਾਂ ਫਿਰ ਮਿੰਟ ਮਾਰਗਰੇਟਾ ਤੇ ਹੀ ਕੰਮ ਚੱਲਿਆ ਸੀ। ਹਾਂ ਇਹ ਹੁਣ ਕੋਈ ਦੁੱਧ ਵਾਲਾ ਕੰਮ ਜਿਹੜਾ ਨਾ ਕਰਦੇ ਆ, ਇਹ ਕੁਲਫੀਆਂ ਦਾ ਮਟੀਰੀਅਲ ਜਿਹੜਾ ਨਾ ਹਾਂ ਇਹ ਤਿਆਰ ਕੀਤਾ ਵਾ। ਇਹ ਹੈ ਦੁੱਧ ਆ ਇਹਦੇ 'ਚ, ਹਾਂ ਤੇ ਡਬਲ ਰੋਟੀ ਦੇ ਕੁਝ ਪੀਸ, 10 ਕਿਲੋ ਦੁੱਧ ਆ ਹਾਂ ਤੇ 10 ਪੀਸ ਇਹਦੇ 'ਚ ਡਬਲ ਰੋਟੀ ਦੇ ਆ ਗਾੜਾ ਕਰਨ ਲਈ। ਕੋਈ ਥੋੜਾ ਜਿਹਾ ਆਈਸਕ੍ਰੀਮ ਪਾਊਡਰ। ਅਸਲ 'ਚ ਖੋਇਆ ਨਾ ਅਲੱਗ ਤੋਂ ਬਣਾ ਕੇ ਰੱਖਾਂਗੇ ਆਪ, ਕਿਉਂਕਿ ਜਿਹੜਾ ਬਾਜ਼ਾਰ ਵਾਲਾ ਖੋਇਆ ਨਾ ਉਹਦਾ ਤਬਾਰ ਕੋਈ ਨਹੀਂ ਹੈ। ਘਿਓ ਨਾਲ ਖੋਇਆ ਕਈ ਜਗ੍ਹਾ ਤੇ ਸੁਣਨੇ 'ਚ ਆਇਆ ਬਣਦਾ ਵਾ। ਤੇ ਅਸੀਂ ਬਸ ਇਹਨੂੰ ਦੁੱਧ ਨੂੰ ਹੀ ਗਾੜਾ ਕੀਤਾ ਵਾ। ਇਹ ਰਹਿ ਗਿਆ ਅੱਧੇ ਤੋਂ ਥੋੜਾ। ਇਹ 'ਚ ਬਦਾਮ ਪਾਏ ਆ, ਇਲਾਇਚੀਆਂ ਵਾ, ਚੀਨੀ ਆ, ਤੇ ਆਈਸਕ੍ਰੀਮ ਪਾਊਡਰ ਆ, ਤੇ ਡਬਲ ਰੋਟੀ ਆ। ਉਹ ਪੇਟੀ ਪਈ ਆ,
ਕੁਲਫੀਆਂ ਵਾਲੀ। ਆ ਕੁਲਫੀਆਂ ਵਾਲੀ ਹਾਂ, ਪੇਟੀ ਆਹ ਹੈ। ਪਾਣੀ ਗਰਮ ਕਰ ਰਹੇ ਆ, ਇਹਨਾਂ ਨੂੰ ਕੁਲਫੀਆਂ ਨੂੰ ਨਾ ਧੋਵਾਂਗੇ ਫਿਰ। ਅੱਛਾ ਅੱਛਾ, ਆ ਸਮਾਨ ਆ ਸਾਰਾ ਹੈ। ਆ ਤਾਂ ਵੇਚ ਨਹੀਂ ਲਾਂਗੇ। ਅੱਛਾ, ਛੋਟੀਆਂ ਵਾਲੇ ਰਾਣਾ ਸਾਹਿਬ ਇਹਦੇ ਚ ਹੋਰ ਆ? ਹਾਂ, ਵੱਡੀਆਂ ਛੋਟੀਆਂ ਵਾਲੀਆਂ ਹੋਰ ਆ, ਵੱਡੀਆਂ ਵਾਲੀਆਂ ਹੋਰ ਆ। ਇਹ 40 ਵੱਡੀਆਂ ਵਾ, ਅੱਛਾ 30 ਅੱਛਾ, ਛੋਟੀਆਂ ਵਾ, 30 ਦਰਮਿਆਨੀਆਂ ਵਾ। ਹਾਂ ਹਾਂ ਹਾਂ, 100 ਬਲਕਿ ਇਹ 40 ਨਹੀਂ 36 ਵੱਡੀਆਂ ਵਾ, 96 ਦਾ ਵਾ ਇਹ ਸੰਚਾ। ਅੱਛਾ ਅੱਛਾ। ਹਾਂ, ਕਿਉਂਕਿ ਵੱਡੀ ਕੁਲਫੀ ਜ਼ਰਾ ਨਾ ਉਹ ਥੋੜੀ। ਇਹਦੇ ਰੇਟ ਰੂਟ ਕੀ ਰੱਖੋਗੇ? ਰੇਟ ਜੀ ਇਹਦੇ ਤਕਰੀਬਨ ਬਸ ਬੜੇ ਥੋੜੇ ਜਿਹੇ ਰੱਖਣੇ ਆ, ਤਾਰਫੀ ਜਿਹੀ। ਹਾਂ, 80 ਰੁਪਏ ਵੱਡੀ ਦੇ, ਅੱਛਾ 60 ਦਰਮਿਆਨੀ ਦੇ, ਤੇ 40 ਜਿਹੜੇ ਆ ਨਾ ਹਾਂ, ਉਹ ਛੋਟੀ ਦੇ। ਵਰਨਾ ਤੇ 100 ਰੁਪਏ ਚ ਜਿਹੜਾ ਵਾ ਨਾ ਮਿਲਦੀ ਯਾਰ, ਉਹਦੇ ਚ 100 ਚ ਤੁਹਾਨੂੰ ਵਾਵਾ ਕੁਛ ਜਿਹੜਾ ਨਾ ਨਜ਼ਰ ਆ ਰਿਹਾ ਹੁੰਦਾ ਵਾ ਵੀ ਕੀ ਦੁੱਧ ਤੋਂ ਇਲਾਵਾ ਛਾਵਾਂ ਜਿਹੜੀਆਂ ਵਾ ਜ਼ਿਆਦਾ। ਲੇਕਿਨ ਇਹ ਅਸੀਂ ਨਾ ਅਸੀਂ ਕਿਹਾ ਯਾਰ ਉਹ ਆਪਣਾ ਤਾਂ ਅਸਲ ਚ ਮਨਸ਼ੂਰ ਹੈਗਾ ਵਾ ਮਿਆਰੀ ਹਾਂ ਸ਼ੈ ਵਾਲੀ, ਹਾਂ, ਭਾਵੇਂ ਬੱਚਤ ਬਸ ਨੋਮੀਨਲ ਜੀ ਵੀ ਹੋਵੇ, ਲੇਕਿਨ ਜਿਹੜੇ ਬੰਦਾ ਕਹਿੰਦਾ ਨੇ ਕਿ ਨਹੀਂ ਯਾਰ ਚੀਜ਼ ਚੰਗੀ ਹੋਣੀ ਚਾਹੀਦੀ ਹੈ। ਨਹੀਂ ਤੁਸੀਂ ਇਹਦਾ ਹਿਸਾਬ ਕਿਤਾਬ ਕੋ ਲਾਇਆ ਵੀ ਇਹਦੇ ਚ ਘਾਟਾ ਨਾ ਪੈ ਜਾਏ? ਨਹੀਂ ਕੋਈ ਨਹੀਂ, ਘਾਟਾ ਕੋਈ ਨਹੀਂ ਪੈਂਦਾ। ਉਹ ਇੰਨਾ ਨਾਲੇ ਇੱਕ ਹੋਰ ਆ ਨਾ, ਆਪਣਾ ਵਲਾਗ ਵੀ ਤਾਂ ਹੈ। ਦੇਖ ਆਪਣੀ ਵੀਡੀਓ ਹੁਣ ਚੱਲ ਗਈ 15,000 ਇੱਕ ਓਪਨਿੰਗ ਵਾਲੀ। ਇਸ ਤਰ੍ਹਾਂ ਵਲਾਗ ਵਲੂਗ ਵੀ ਚੱਲਦੇ ਰਹਿਣਗੇ ਇਸ ਤਰ੍ਹਾਂ, ਯਾਨੀ ਕਿ ਉਹਦੇ ਚ ਖਸਾਰੇ ਵਾਲਾ ਨਹੀਂ ਕੋਈ, ਥੋੜਾ ਬਹੁਤਾ ਕੋਈ 15-20% ਪ੍ਰੋਫਿਟ ਵਾਲਾ ਨਾ ਇੰਨਾ ਕੁ ਰੱਖ ਲਾਂਗੇ। ਸੇਲ ਵਧਾ ਲੈਣੀ ਚਾਹੀਦੀ ਹੈ ਨਾ। ਆਹੋ, ਜੇ ਸੇਲ ਵੱਧ ਜੇ ਫਿਰ ਉਹ ਕੋਈ ਉਹ ਸੇਲ ਅਗਰ 20-25 ਹਜ਼ਾਰ ਦੀ ਹੋ ਜਾਵੇ ਹੈ ਉਹ ਠੀਕ ਆ। ਹਾਂ, 20% ਵਾਲੇ ਹਿਸਾਬ ਦੇ। ਤੇ ਦੁਕਾਨ ਬੰਦ ਸੀਗੀ ਜੀ? ਦੁਕਾਨ ਅਸਲ ਚ ਮੁਜ਼ੰਮਲ ਸਾਹਿਬ ਗਏ ਆ ਇੱਕ ਜਨਾਜ਼ੇ ਤੇ। ਅੱਛਾ ਅੱਛਾ। ਤੇ ਮੈਂ ਇੱਥੇ ਜਿਹੜਾ ਵਾ ਨਾ ਇੱਕ ਤਿਆਰ ਕਰਵਾ ਰਿਹਾ ਸੀ, ਮੈਂ ਜ਼ੈਦ ਤੇ ਗੁਲਾਮ ਮੁਹੀਉਦੀਨ। ਇਹ ਯਾਰ ਬੜਾ ਨਾ ਇhtiyat ਵਾਲਾ, ਬਲਕਿ ਹਲੇ ਵੀ ਅਸੀਂ ਪੂਰੇ ਸੈਟੀਸਫਾਈਡ ਨਹੀਂ ਹੈ। ਅੱਛਾ, ਇੱਥੇ ਤੁਹਾਨੂੰ ਇੱਕਾ ਦੁੱਕਾ ਜੀ ਕਿਤੇ ਮੱਖੀ ਨਾ ਨਜ਼ਰ ਆਏਗੀ। ਆਪਣੇ ਵੱਲੋਂ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਨਹੀਂ 40 ਵਾਲਾ ਦਰਵਾਜ਼ਾ ਤਾਂ ਜਾਲੀ ਵਾਲਾ ਦਰਵਾਜ਼ਾ, ਲੇਕਿਨ ਉਹ ਹਲੇ ਵੀ ਨਾ ਉਹ ਮੈਂ ਖੋਲਤਾ। ਮੈਂ ਕਿਹਾ ਵੀ ਚਲੋ ਕੋਈ ਨਹੀਂ, ਆਪਾਂ ਹਨੇਰੇ ਚ ਬਣਾ ਲੈਂਦੇ ਆ। ਉਹ ਚੀਜ਼ਾਂ ਹੁੰਦਾ ਨਾ ਇਹ ਹਾਈਜੀਨ ਵਾਲਾ ਜਿੰਨਾ ਕੁ ਵੀ ਹੋ ਸਕਦਾ ਨਾ ਉਹਨੂੰ ਬਿਹਤਰ ਜਿਹੜਾ ਵਾ ਕੀਤਾ ਜਾਏ। ਨਹੀਂ, ਐਸਓਪੀਜ਼ ਦਾ ਖਿਆਲ ਰੱਖਣਾ ਚਾਹੀਦਾ ਜੀ। ਨਾਲੇ ਤੁਸੀਂ ਆਪਣੇ ਐਸਓਪੀਜ਼ 'ਚ ਇਹ ਸ਼ਾਮਲ ਕਰੋ ਵੀ ਤੁਸੀਂ ਇੰਨੇ ਵਜੇ ਇਹ ਜਿਹੜਾ ਮਟੀਰੀਅਲ ਹੈ ਇਹ ਰਾਤ ਨੂੰ ਤੁਸੀਂ ਤਿਆਰ ਕਰਨਾ। ਨਹੀਂ, ਇਹ ਅਸੀਂ ਹੁਣ ਸ਼ਡਿਊਲ ਬਣਾਉਂਦੇ ਆ ਕਿ ਇਹਨੂੰ ਨਾ ਰਾਤ ਨੂੰ ਜਿਹੜਾ ਵਾ ਨਾ ਇਹ ਬਣਾਇਆ ਕਰਾਂਗੇ, ਤੇ ਸ਼ਾਮ ਵੇਲੇ ਬਲਕਿ 5 ਵਜੇ ਤੋਂ ਲੈ ਕੇ ਨਾ 11 ਵਜੇ ਤੱਕ। ਕੱਲ ਬੋਤਲਾਂ ਤਾਂ ਵਾਵਾ ਸਾਰੀਆਂ ਵਿਕੀਆਂ, ਕਿਉਂਕਿ ਅਸੀਂ ਠੰਡੀ ਬੋਤਲ ਉਹਨੇ ਦੀ ਦੇ ਰਹੇ ਸੀ ਜਿੰਨੇ ਦੀ ਗਰਮ ਦਿੰਦੇ ਆ ਦੂਸਰੇ, ਯਾਨੀ ਕਿ ਠੰਡੀ ਕਰਨ ਵਾਲੇ 10 ਰੁਪਏ ਅਜ਼ਾਫੀ ਕੋਈ ਨਹੀਂ ਚਾਰਜ ਹੈ। ਅੱਛਾ। ਤੇ ਦੂਸਰਾ ਇਹ ਵੀ ਕੱਲ ਇਹ ਸੀ ਕਿ ਬਾਰਿਸ਼ ਦਾ ਪਹਿਲਾ ਕਤਰਾ 2 ਮਿੰਟ ਮਾਰਗਰੇਟ ਵਾਲੇ ਬੰਦੇ ਆਏ। ਅੱਛਾ, ਹਾਂ, ਵਾਹ ਜੀ ਵਾਹ। ਹਾਂ, ਤੇ ਉਹਨਾਂ ਨੇ ਮਿੰਟ ਮਾਰਗਰੇਟਾ, ਵੈਸੇ ਤਾਂ ਮਿਲਕ ਸ਼ੇਕ ਦਾ ਵੀ ਜਿਹੜਾ ਵਾ ਨਾ ਸਮਾਨ, ਚੌਂਸਾ ਅੰਬ ਤੇ ਦੁੱਧ ਸਾਨੂੰ ਲੱਭਣ ਚ ਬੜੀ ਐਸੀ, ਲੇਕਿਨ ਫਿਰ ਉਹਨਾਂ ਲੱਭ ਗਿਆ ਸਾਨੂੰ ਨਾ ਗਾਵਾਂ ਦਾ ਦੁੱਧ ਆ। ਲੇਕਿਨ ਇਹ ਮਿੰਟ ਮਾਰਗਰੀਟਾ ਦਾ ਤੁਸੀਂ ਰੇਟ ਕੀ ਰੱਖਿਆ ਜੀ? ਮਿੰਟ ਮਾਰਗਰੇਟਾ ਦਾ ਜੀ ਅਸੀਂ 120 ਰੱਖਿਆ, 150 ਦੇ ਬਜਾਏ। ਮੁਜ਼ੰਮਲ ਸਾਹਿਬ ਕਹਿੰਦੇ ਨਹੀਂ 120 ਕਰੋ। 120 ਕਰੀਏ। ਹਾਂ, ਯਾਨੀ ਕਿ ਮਤਲਬ ਇਹ ਆ ਵੀ ਕੱਲ ਤੁਹਾਡੀ ਬੋਣੀ ਹੁਣ ਸ਼ੁਰੂ ਹੋ ਗਈ? ਹਾਂ, ਬੋਣੀ ਸ਼ੁਰੂ ਹੋ ਗਈ। ਅੱਛਾ। ਬਲਕਿ ਇਹੀ ਆ ਕਿ ਜਿਹੜਾ ਮਿਲਕ ਸ਼ੇਕ ਆ ਨਾ, ਜਿਹੜਾ ਉਹ ਡਿਸਪੋਜ਼ੇਬਲ ਗਲਾਸ ਵਾਲਾ, ਉਹ 150 ਚ ਕਰਾਂਗੇ। ਬਾਕੀ ਯਾਨੀ ਕਿ ਨਾ 120 ਚ ਹੀ ਕਰਾਂਗੇ। ਯਾਨੀ ਕਿ ਕੀਮਤ ਲੋਕਾਂ ਦੇ ਬਰਾਬਰ, ਲੇਕਿਨ ਮਿਆਰ ਜਿਹੜਾ ਵਾ ਨਾ ਦੂਸਰੇ ਲੋਕਾਂ ਤੋਂ ਨਿਰੰਤਰ ਕਰੋਗੇ ਤੁਸੀਂ। ਨਹੀਂ ਆ ਦੇਖੋ ਨਾ ਜੀ, ਆ ਹੁਣ ਹਰਸ਼ ਹੈ ਇਹ ਉਹਦੇ ਚਾਹੇ ਪੂਰਾ ਯਾਨੀ ਕਿ ਖਾਲਸ ਹੈ। ਹਾਂ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਉਹ ਨਹੀਂ ਹੈ ਕਿ ਅੱਲਾ ਰੋਡ ਇਹ ਉਹ ਜਿਹੜਾ ਵਾ ਨਾ ਚੀਜ਼ਾਂ ਕੁਛ ਵੀ ਨਹੀਂ, ਟੋਟਲ ਖਾਲਸ। ਹਾਂ, ਬਲਕਿ ਇਹਦੇ ਹੁਣ ਕੱਲ ਨੂੰ ਲਿਆਵਾਂਗੇ 10 ਕਿਲੋ ਦੁੱਧ ਲਿਆਉਂਦੇ ਆ, ਹੋਇਆ ਆਪਣਾ ਨਾ ਆਪ ਬਣਾਉਂਦੇ ਆ। ਅੱਛਾ। ਹਾਂ, ਬਸ ਉਹ ਭੱਠੀ ਭੁੱਠੀ ਦਾ ਵੀ ਕੁਛ ਇੱਕ ਦੋ ਹੈ ਪ੍ਰੋਬਲਮ। ਨਾਲੇ ਇੱਕ ਹੋਰ, ਅਸੀਂ ਕਿਹੜਾ ਸਾਰੀ ਉਮਰ ਦੁਕਾਨਦਾਰੀ ਕੀਤੀ ਹੈ? ਨਹੀਂ ਜੀ, ਉਹ ਤਾਂ ਨਹੀਂ, ਲੇਕਿਨ ਇਹ ਉਹ ਕਰੂਗਾ ਤੁਹਾਡਾ ਭਾਗ ਲਾਊਗਾ ਜੀ ਇਹਨੂੰ। ਤੇ ਬਹੁਤ ਸਾਰੇ ਦੋਸਤਾਂ ਨੇ ਇਹ ਤੁਹਾਨੂੰ ਵਧਾਈ ਦਿੱਤੀ ਹੈ। ਹਾਂ, ਇਹ ਮੈਂ ਬਹੁਤ ਦੁਕਾਨ ਚੱਲੀ ਨਾ ਚੱਲੀ, ਲੇਕਿਨ ਜਿਹੜਾ ਵਾ ਨਾ ਸਾਡਾ ਚੈਨਲ ਬੜਾ ਅੱਛਾ ਚੱਲਿਆ, ਵੀਡੀਓ ਬਹੁਤ ਅੱਛੀ 15,000 ਕ੍ਰਾਸ ਕਰ ਗਈ। ਤੇ ਬਹੁਤ ਸਾਰੇ ਦੋਸਤਾਂ ਨੇ ਨਾ ਮੁਬਾਰਕਬਾਦ ਦਿੱਤੀ। ਮੇਰੇ ਬੜੇ ਭਾਈ ਜਿਹੜੇ ਆ ਉਹ ਵੀ ਮੈਨੂੰ ਦੇਖਦੇ ਰਹਿੰਦੇ ਆ, ਬਾਕੀਆਂ ਕੋਲ ਤਾਂ ਇੰਨਾ ਟਾਈਮ ਕੋਈ ਨਹੀਂ ਹੁੰਦਾ ਹੈ। ਤੇ ਉਹਨਾਂ ਨੇ ਵੀ ਮੈਨੂੰ ਜਿਹੜਾ ਨਾ ਆਪਣੀ ਨੇਕ ਤਮੰਨਾ ਦਾ ਆਧਾਰ ਕੀਤਾ। ਤੇ WhatsApp ਤੇ ਵੀ ਬਹੁਤ ਬੰਦੇ ਨੇ ਜੀ ਮੈਨੂੰ ਮੈਸੇਜ ਕੀਤੇ। ਹਾਂ, ਵੈਸੇ ਵੀ ਵੀਡੀਓ ਤੇ ਵੀ ਮੇਰੇ ਖਿਆਲ 200 ਦੇ ਗੇੜ ਚ ਜਿਹੜਾ ਵਾ ਨਾ ਉਹਨਾਂ ਦੀ ਮੁਹੱਬਤਾਂ ਜੀ ਦੇਖਣ ਵਾਲਿਆਂ ਦੀ। ਦੇਖੋ ਜੀ, ਇੰਨੇ ਸਾਰੇ ਬੰਦੇ, ਆਮ ਤੌਰ ਤੇ ਤੁਸੀਂ ਫੰਕਸ਼ਨ ਤੇ 100 ਬੰਦਾ ਬੁਲਾਉਂਦੇ ਆ ਤੇ 100 ਬੰਦਾ ਯਾਨੀ ਕਿ
ਹੁੰਦਾ ਵੀ ਮੁਬਾਰਕਬਾਦ ਦੇਣ ਵਾਲਾ, ਪਰ ਫਿਰ ਦੁਨੀਆ ਦੇ ਹਰ ਖਿੱਤੇ ਤੋਂ ਮੁਬਾਰਕਬਾਦ ਦੇਣ ਵਾਲੇ ਲੋਕ ਜਿਹੜੇ ਆ ਨਾ, ਹਾਂਜੀ ਹਾਂ ਉਹ ਹੈ ਤੇ ਬਹੁਤ ਬਹੁਤ। ਬੰਦਿਆਂ ਦੀ ਜੀ ਨੇਕ ਤਮੰਨਾ ਤੁਹਾਡੇ ਨਾਲ ਹੈਗੀਆਂ। ਇਹ ਜੀ ਕਾਰੋਬਾਰ ਤੋਂ ਪਹਿਲੀ ਕਾਮਯਾਬੀ ਇਹ ਹੋਈ ਕਿ ਬੜੇ ਦੋਸਤ ਜਿਹੜੇ ਆ ਨਾ ਉਹ ਸਾਹਿਬ, ਤੇ ਮੈਨੂੰ ਸਭ ਤੋਂ ਅੱਛਾ ਕਮੈਂਟ ਇੱਕ ਦੋਸਤ ਦਾ ਲੱਗਿਆ ਜਿਹਨੇ ਕਿਹਾ ਨਾ ਵੀ ਰਾਣਾ ਸਾਹਿਬ ਦੇ ਹੱਥੋਂ ਪਾਣੀ ਕੌਣ ਪੀਊ। ਅੱਛਾ ਅੱਛਾ, ਉਹ ਇਹ ਵੀ ਕਮੈਂਟ ਹੈ ਸੀਗਾ ਹੈਗਾ। ਚਲੋ ਬੰਦੇ ਪੀਣ ਗਈ ਜੀ। ਉਹ ਅਸਲ 'ਚ ਹੋ ਜਾਂਦਾ ਨਾ ਕਈ ਵਾਰੀ ਬੰਦੇ ਦਾ ਰੰਗ ਬਹੁਤਾ ਹੀ ਸਾਂਵਲਾ ਹੋਵੇ ਨਾ ਤੇ ਉਹ ਸਮਝ ਰਹੇ ਹੁੰਦੇ ਪਤਾ ਨਹੀਂ ਕਿਹੜੀ ਕਮਿਊਨਿਟੀ ਤੋਂ ਹੈ। ਹਾਂ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵਾ ਨਾ ਗਾਹੇ ਬਗਾਹੇ ਜੀ, ਇਹ ਤਾਂ ਫਿਰ ਇਹ ਵੀ ਇਹਨੂੰ ਵੀ ਤੁਸੀਂ ਕੀ ਕਹਿ ਸਕਦੇ ਆ, ਇਹ ਵੀ ਇੱਕ ਉਹ ਆ ਜੀ। ਹਾਂ, ਹਰ ਤਰ੍ਹਾਂ ਦਾ ਬੰਦਾ ਦੇਖੋ ਜੀ। ਹਾਂ ਨਹੀਂ ਨਹੀਂ, ਬੜਾ ਮਜ਼ਾ ਆਇਆ। ਤੇ ਬਾਕੀ ਬੜੀ ਤਜਵੀਜ਼ਾਂ ਜਿਹੜੀਆਂ ਵਾ, ਇੱਕ ਸਾਡੇ ਦੋਸਤ ਹੈ ਮਲਿਕ ਖਾਲਦ ਸਾਹਿਬ ਫੈਸਲਾਬਾਦ, ਉਹਨਾਂ ਦਾ ਮਾਸਟਰ ਜੂਸ ਦੇ ਨਾਮ ਤੋਂ ਗੁਲਾਮ ਮੁਹੰਮਦਾਬਾਦ ਵਿੱਚ 2 ਫਰੰਟਾਂ, ਉਹਨਾਂ ਨੇ ਕਿਹਾ ਜੀ ਤੁਹਾਨੂੰ ਹਰ ਕਿਸਮ ਦੀ ਰਹਿਨਮਾਈ, ਸਾਡਾ 20 ਸਾਲ ਦਾ ਐਕਸਪੀਰੀਅੰਸ ਆ, ਤੁਹਾਨੂੰ ਕੋਈ ਕਿਸੇ ਮਸਲੇ 'ਚ ਕੋਈ ਬਰਤਨ ਲੈਣਾ ਹੋਵੇ, ਕੋਈ ਮਸ਼ੀਨ ਲੈਣੀ ਹੋਵੇ, ਕੋਈ ਚੀਜ਼ ਪੁੱਛਣੀ ਹੋਵੇ, ਬਿਲਾ ਝਿਜਕ ਤੁਸੀਂ ਨਾ ਜਿਹੜਾ ਵਾ, ਬੜੇ ਮਸ਼ਹੂਰ ਆ ਉਹਨਾਂ ਦੇ ਨਾਂ, ਅੰਜਮ ਕੋਲੋਂ ਉਹਨਾਂ ਨੇ ਨੰਬਰ ਲਿਆ ਸੀ ਤੇ ਬੜਾ ਅੱਛਾ ਲੱਗਿਆ। ਨਹੀਂ ਸਾਰੇ ਦੋਸਤਾਂ ਦੀ ਜੀ ਮਿਹਰਬਾਨੀ ਆ। ਤੇ ਤੁਸੀਂ ਸੁਣਾਓ ਤੁਹਾਡੇ ਟਰੈਵਲਿੰਗ ਦਾ ਵਲਾਗ ਜਿਹੜੇ ਆ? ਉਹ ਜੀ ਮੈਂ ਹੁਣ ਹੌਲੀ ਹੌਲੀ ਸ਼ੁਰੂ ਕਰਨ ਲੱਗਾ ਜੀ, ਤੇ ਬਸ ਜਲਦੀ ਹੋਈ ਤੁਹਾਨੂੰ ਉਹ ਮੈਂ ਦਿਖਾਊਂਗਾ ਵੀ ਮੈਂ ਕਿਸੇ ਨਾ ਕਿਸੇ ਪਾਸੇ ਨੂੰ ਜਾ ਰਿਹਾ ਜੀ ਅੱਲਾ ਦੇ ਹੁਕਮ। ਇਹ ਹੁਣ ਜੀ ਮਿਲਕ ਸ਼ੇਕ ਤੇ ਕੁਲਫੀ ਇਹ ਕਰ ਲਈ ਆ, ਤੇ ਹੁਣ ਜਿਹੜਾ ਰਬੜੀ ਵਾਲਾ ਦੁੱਧ ਤੇ ਫਲੂਦਾ ਜਿਹੜਾ ਵਾ ਨਾ, ਇਹਨੂੰ ਐਡ ਅਪ ਕਰਾਂਗੇ। ਆ ਜੀ ਅੱਲਾ ਖੈਰ ਕਰੂਗਾ ਜੀ। ਬਾਕੀ ਦੁਕਾਨ ਦੀ ਰੈਨੋਵੇਸ਼ਨ ਤੇ ਵੀ ਜਿਹੜਾ ਵਾ ਨਾ ਕੁਛ ਹੈ ਆ ਚੀਜ਼ਾਂ ਕਰਨੇ ਵਾਲੀਆਂ, ਉਹ ਵੀ ਉਹ ਜਲਦੀ ਹੋ ਜਾਣਗੀਆਂ ਜੀ, ਕੋਈ ਨਹੀਂ ਮਸਲਾ, ਇਹ ਕੋਈ ਨਹੀਂ। ਨਾਲੇ ਇਹ ਕੰਮ ਨੂੰ ਸ਼ੁਰੂ ਕੀਤਾ ਜਾਏ, ਕਿਉਂਕਿ ਪਹਿਲੋਂ ਦੇਖਿਆ ਨਾ ਜਦੋਂ ਕੰਮ ਬੰਦਾ ਬਹੁਤ ਹੀ ਅੱਛੇ ਤਰੀਕੇ ਨਾਲ ਕਰਨ ਦੀ ਬਾਅਦ ਕੱਤ ਨਾ ਉਹ ਰਹਿ ਜਾਂਦਾ। ਸਾਡੇ ਜਿਸ ਨਾਲ ਦੋਸਤ ਸੀ, ਉਹ ਕਹਿੰਦੇ ਡਬਲ ਮੈਚ ਤੋਂ ਮੇਰੇ 400 ਨੰਬਰ ਨਹੀਂ ਆਣੇ, ਉਹਨਾਂ ਨੇ ਇਮਤਿਹਾਨ ਹੀ ਨਹੀਂ ਦਿੱਤਾ 2-3 ਸਾਲ। ਉਹ ਕਹਿੰਦੇ 396 ਤੱਕ ਆਣਗੇ, 400 ਨਹੀਂ ਆਣਗੇ। ਤੇ ਉਹ ਇਸ ਤਰ੍ਹਾਂ ਰਹਿ ਜਾਂਦੀਆਂ ਮੈਂ ਚੀਜ਼ਾਂ। ਨਹੀਂ ਫਿਰ ਉਹ ਰਹਿ ਜਾਂਦਾ ਹੈ ਕੰਮ। ਬਹਰਹਾਲ ਕੋਈ ਨਹੀਂ ਜੀ, ਅੱਲਾ ਪਾਕ ਬਿਹਤਰ ਕਰੂਗਾ। ਦੂਜਾ ਤੁਸੀਂ ਜਿਹੜਾ ਟਰੈਵਲ ਵਲੌਗ ਦੀ ਗੱਲ ਕੀਤੀ ਆ, ਉਹ ਵੀ ਬਸ ਮੈਂ ਸ਼ੁਰੂ ਕਰ ਦੇਣਾ, ਤੁਹਾਨੂੰ ਨਜ਼ਰ ਆਊਗਾ ਕਿਸੇ ਪਾਸੇ ਨੂੰ ਮੈਂ ਨਿਕਲਦਾ ਨਾ ਕਿਸੇ ਨਾਲ, ਜਲਦੀ ਇਨਸ਼ਾਅੱਲਾ। ਠੀਕ ਹੈ ਜੀ, ਤੁਸੀਂ ਫਿਰ ਆਪਣਾ ਰਾਣਾ ਸਾਹਿਬ ਕੰਮ ਕਰੋ। ਕਰਦੇ ਆ ਅਸੀਂ, ਉਹ ਭਰਦੇ ਆ ਫਿਰ ਪੇਟੀ, ਫਿਰ ਤੁਹਾਨੂੰ ਦਿਖਾਉਂਦੇ ਆ ਕੁਲਫੀਆਂ ਦੀ। ਅੱਛਾ, ਉਹ ਵੀ ਦਿਖਾਉਂਗੇ? ਹਾਂ ਚਲੋ ਯਾਰ, ਮੈਂ ਉਹ ਵੀ ਵੀਰਾਂ ਨੂੰ ਦਿਖਾ ਕੇ ਜਾਣਾ, ਕਿਉਂਕਿ ਫਿਰ ਮੈਂ ਡੇਰੇ ਨੂੰ ਜਾਣਾ। ਠੀਕ। ਲਓ ਜੀ, ਰਾਣਾ ਸਾਹਿਬ ਨੂੰ ਜਦੋਂ ਥੋੜੀ ਜਿਹੀ ਦੇਰ ਸੀਗੀ ਉਹਦੇ ਵਿੱਚ ਲਾਣ ਦੇ ਵਿੱਚ ਕੁਲਫੀਆਂ, ਤੇ ਮੈਂ ਡੰਗਰਾਂ ਪਸ਼ੂਆਂ ਦਾ ਪੱਠੇ ਪਾੜੇ ਦਾ ਕਰਨਾ ਸੀ ਥੋੜਾ ਜਿਹਾ, ਤੇ ਜਾਣਾ ਮੇਰਾ ਜ਼ਰੂਰੀ ਸੀ, ਇਸ ਵਾਸਤੇ ਮੈਂ ਚੱਲਿਆ ਜੀ ਇਸ ਵੇਲੇ ਹੁਣ ਆਪਣੇ ਡੇਰੇ ਨੂੰ। ਤੇ ਬਾਕੀ ਜਿਹੜਾ ਫਿਰ ਆ ਕੇ ਰਾਣਾ ਸਾਹਿਬ ਨਾਲ ਕੋਈ ਗੱਲਬਾਤ ਕਰਾਂਗੇ। ਇੱਕ ਵਾਰੀ ਆ ਤੁਸੀਂ ਦੇਖ ਲਓ ਵੀ ਰੋਡ ਵੀ ਤੇ ਆ ਸੜਕਾਂ ਵੀ ਹੈ, ਇਹ ਵੀ ਇੱਕ ਨਜ਼ਾਰੇ ਆ ਜੀ ਮੋਟਰਸਾਈਕਲ ਦੇ ਉੱਤੇ, ਇਹ ਵੀ ਇੱਕ ਆਪਣਾ ਸਵਾਦ ਆ ਹੈ। ਤੇ ਚੱਲਦੇ ਆ ਜੀ ਆਪਾਂ ਇੱਕ ਵਾਰੀ ਡੇਰੇ, ਉਸ ਤੋਂ ਬਾਅਦ ਫਿਰ ਦੇਖਾਂਗੇ ਵੀ ਕੀ ਹੁੰਦਾ ਤੇ ਕਿੱਧਰ ਨੂੰ ਜਾਂਦੇ ਆ ਤੇ ਕੀ ਕਰਦੇ ਆ ਜੀ, ਕੋਈ ਪਲੈਨਿੰਗ ਨਹੀਂ ਹੁੰਦੀ। ਹਾਂਜੀ ਲਓ ਵੀ ਮਿੱਤਰੋ, ਇਸ ਵੇਲੇ ਮੈਂ ਖਲੋਤਾ ਆ ਆਪਣੇ ਪਿੱਪਲ ਵਾਲੇ ਡੇਰੇ ਦੇ ਵਿੱਚ, ਤੇ ਠੰਡੀ ਠੰਡੀ ਮਿੱਠੀ ਮਿੱਠੀ ਹਵਾ ਵਗਦੀ ਪਈ ਆ। ਦੁਪਹਿਰ ਸਿਕਰ ਟਿਕੀ ਹੋਈ ਆ, ਤੇ ਫਿਰ ਵੀ ਜਿਹੜੀ ਆ ਗਰਮੀ ਓਨੀ ਨਹੀਂ ਲੱਗਦੀ ਜਿੰਨੀ ਪਿਛਲੇ ਦਿਨਾਂ ਵਿੱਚ ਹੈ ਸੀ। ਮੈਂ ਤਾਂ ਪੱਗਰੋਂ ਪੱਗਰੀ ਹੋਇਆ, ਪਸੀਨਾ ਮੈਨੂੰ ਪੂਰਾ ਆਇਆ ਹੋਇਆ ਵੀ ਮੈਂ ਪਹਿਲੇ ਆਇਆ ਇੱਥੇ ਆ ਕੇ ਪੱਠੇ ਵੱਢੇ, ਫਿਰ ਉਸ ਤੋਂ ਬਾਅਦ ਕੁਤਰੇ, ਫਿਰ ਡੰਗਰਾਂ ਨੂੰ ਪਾਏ। ਅੱਜ ਥੋੜਾ ਜਿਹਾ ਇੰਜ ਸੀਗਾ ਵੀ ਅੱਜ ਦੀ ਦਿਹਾੜ ਜਿਹੜੀ ਆ ਉਹ ਇਦਾਂ ਹੁੰਦੀ ਆ ਵੀ 9 ਤੇ 10 ਮੁਹੱਰਮ ਨੂੰ ਹਰ ਬੰਦਾ ਜਿਹੜਾ ਨਾ ਉਹ ਛੁੱਟੀ ਕਰਦਾ, ਉਹ ਕੋਈ ਕੰਮ ਨਹੀਂ ਕਰਦਾ। ਅੱਜ ਦੀ ਦਿਹਾੜ ਇਹ ਸੋਗ ਦਾ ਦਿਹਾੜ ਆ, 9 ਵੀ 10 ਵੀ, ਤੇ ਲੋਕ ਜਿਹੜੇ ਆ ਆਪਣੇ ਪਿਆਰਿਆਂ ਦੀ ਕਬਰਾਂ ਦੇ ਉੱਤੇ ਜਾਂਦੇ ਆ, ਕਬਰਾਂ ਦੀ ਲਪਾਈ ਕਰਦੇ ਆ, ਪਿਆਰਿਆਂ ਨੂੰ ਯਾਦ ਕਰਦੇ ਆ। ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੂ ਦੀ ਯਾਦ ਦੇ ਨਾਲ ਆਪਣੇ ਪਿਆਰਿਆਂ ਦੀ ਯਾਦ ਵੀ ਜੁੜੀ ਹੋਈ ਹੁੰਦੀ ਹੈ। ਤੇ ਹੁਣ ਮੈਂ ਇੱਥੋਂ ਆਪਣੇ ਡੇਰੇ ਦੇ ਵਿੱਚੋਂ ਵਿਹਲਾ ਹੋ ਗਿਆ, ਪੱਠੇ ਥੋੜੇ ਜਿਹੇ ਕਵੇਲੇ ਪਾਏ ਆ। ਉਂਝ ਤਾਂ ਛੋਟਾ ਭਾਈ ਆ ਨਾਦਰ ਜਿਹੜਾ ਆ ਉਹ ਪਾ ਗਿਆ ਸੀਗਾ,
ਤੜਕੇ ਤੜਕੇ ਇਹਨਾਂ ਨੂੰ ਪੱਠੇ, ਲੇਕਿਨ ਮੈਂ ਕਿਹਾ ਵੀ ਚਲੋ ਜਾ ਕੇ ਸਾਂਭ ਕਰ ਲਵਾਂ ਉਹਨਾਂ ਦੀ ਹੈ। ਤੇ ਇੱਥੋਂ ਮੈਂ ਹੁਣ ਨਿਕਲਣ ਲੱਗਾ ਆਪਣੇ ਡੇਰੇ ਤੋਂ ਪਿਛਾਂ ਨੂੰ, ਫੇਰ ਵਾਪਸੀ ਆਪਾਂ ਆਪਣੇ ਪਤਰੇਰ ਸ਼ਮਸ਼ਾਦ ਇਕਬਾਲ, ਜਿੱਥੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਇਆ ਸੀਗਾ ਲੰਗਰ ਬਣ ਰਿਹਾ ਸੀ, ਦੇਗਾਂ ਬਣ ਰਹੀਆਂ ਸੀ, ਤੇ ਉੱਥੇ ਚੱਲਦੇ ਆਂ। ਉੱਥੇ ਜਾ ਕੇ ਆਪਾਂ ਲੰਗਰ ਵੀ ਚੱਖਾਂਗੇ। ਤੇ ਕਹਿ ਰਿਹਾ ਸੀ ਵੀ ਜਲਦੀ ਆ ਜੀ, ਭਾਈਆ ਕਹਿੰਦਾ ਸੀਗਾ। ਤੇ ਉਸ ਤੋਂ ਬਾਅਦ ਫਿਰ ਦੇਖਾਂਗੇ, ਜੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੱਲੇ ਜਾਣ ਦਾ ਵੇਲਾ ਹੋਇਆ ਤੇ ਉੱਧਰ ਵੀ ਜਾਵਾਂਗੇ, ਨਹੀਂ ਤਾਂ ਫਿਰ ਉੱਥੇ ਤੱਕ ਜਾ ਕੇ ਜਾਂ ਜੋ ਵੀ ਆਪਾਂ ਕੀਤਾ ਕਰਾਇਆ ਉਹ ਤੁਹਾਡੇ ਨਾਲ ਉਹਦੀ ਸਾਂਝ ਕਰਦੇ ਆ। ਚਲੋ ਆਓ, ਜੁੜੇ ਰਹੋ ਮੇਰੇ ਨਾਲ, ਜਿੱਧਰ ਨੂੰ ਮੈਂ ਜਾਣਾ ਉਧਰ ਨੂੰ ਹੀ ਤੁਸੀਂ ਜਾਣਾ। ਚਲੋ ਆਓ ਚੱਲੀਏ। ਲਓ ਜੀ ਮਿੱਤਰੋ, ਮੈਂ ਪਹੁੰਚਿਆ ਘਰੇ ਤੇ ਪਰ ਭਾਈਆ ਇੱਥੇ ਮੌਜੂਦ ਕੋਈ ਨਹੀਂ, ਪਰ ਲੰਗਰ ਮੇਰੇ ਸਾਹਮਣੇ ਆ। ਮਾਸ਼ਾਅੱਲਾ ਜੀ, ਹਲੀਮ ਰੋਟੀ ਮੌਜੂਦ ਆ ਜੀ, ਤੇ ਮੈਂ ਛਕਦਾ ਲੰਗਰ। ਤੇ ਹੁਣ ਹੋ ਸਕਦਾ ਕਿ ਮੈਂ ਕਿਧਰੇ ਹੋਰ ਨਾ ਜਾਵਾਂ, ਕਿਉਂਕਿ ਵੀਡੀਓ ਵੀ ਬਸ ਠੀਕ ਹੀ ਹੋ ਗਈ ਹੋਈ ਹੈ ਤੇ ਅੱਜ ਛੁੱਟੀ ਵੀ ਹੈ, ਤੇ ਕਿਧਰੇ ਨਾ ਜਾ ਸਕੀਏ। ਤੇ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋਗਾ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰਾਖਾ।